ਭਾਰਤ ਇਸ ਕਦਰ ਬੁਖਲਾਹਟ ਦਾ ਸ਼ਿਕਾਰ ਹੈ। ਇਹ ਆਪਦੇ ਹੀ ਸ਼ਹਿਰੀਆਂ ਨੂੰ ਦਹਿਸ਼ਤਗਰਦ ਕਰਾ ਦਿੰਦਾ ਪਿਆ। ਇੱਕ ਪਾਸੇ ਤਰੱਕੀ, ਸੁਪਰ ਪਾਵਰ, ਦੂਜੇ ਪਾਸੇ ਇਹ ਆਪਦੇ ਹੀ ਸ਼ਹਿਰੀਆਂ ਨੂੰ ਲਿੱਤਰ ਮਾਰਦੇ ਆ। ਜਿਹੜੇ ਸਿੱਖ ਕਾਰਕੁਨਾਂ ਨੇ, ਖਾਲਿਸਤਾਨ ਦੇ ਨਾਲ ਜਿਹੜੇ ਹਮਦਰਦੀ ਰੱਖਣ ਵਾਲੇ ਅਫਰਾਦ ਨੇ, ਉਹਨਾਂ ਦੇ ਖਿਲਾਫ ਛਾਪੇ ਮਾਰੇ ਜਾਂਦੇ ਆ, ਗ੍ਰਿਫਤਾਰੀਆਂ ਹੁੰਦੀਆਂ ਨੇ ਵੀ ਇਹ ਬੰਦਾ ਖਾਲਿਸਤਾਨ ਦੀ ਸਪੋਰਟ ਕਰਦਾ ਹੈ, ਇਸ ਵਾਸਤੇ ਉਹਦੇ ਘਰ ਦੇ ਵਿੱਚ ਛਾਪਾ ਮਾਰਦੇ ਆ ਔਰ ਤਹਿਕੀਕਾਤ ਮੁਸਲਸਲ ਖਬਰਾਂ ਦਾ ਹਿੱਸਾ ਬਣੀ ਰਹਿੰਦੀ ਹੈ। ਮਤਲਬ ਇਹ ਆਪਦੇ ਹੀ ਸ਼ਹਿਰੀਆਂ ਨੂੰ ਦਹਿਸ਼ਤਗਰਦ ਕਰਾ ਦਿੰਦਾ ਪਿਆ। ਜਨਾਬੇ ਵਾਲਾ ਹਰ ਆਲਮੀ ਫੋਰਮ ਦੇ ਉੱਤੇ ਭਾਰਤ ਇਹ ਦਾਅਵਾ ਕਰਦਾ ਹੈ ਕਿ ਇੱਥੇ ਹਰ ਸ਼ਹਿਰੀ ਨੂੰ ਬਰਾਬਰ ਦੇ ਹਕੂਕ ਹਾਸਲ ਨੇ। ਭਾਰਤ ਇਹ ਦਾਅਵਾ ਕਰਦਾ ਹੈ ਕਿ ਇੱਥੇ ਹਰ ਆਵਾਜ਼ ਨੂੰ ਆਜ਼ਾਦੀ ਹੈ ਔਰ ਭਾਰਤ ਇਹ ਦਾਅਵਾ ਕਰਦਾ ਹੈ ਕਿ ਇੱਥੇ ਕਾਨੂੰਨ ਸਾਰਿਆਂ ਵਾਸਤੇ ਸਾਂਝਾ ਹੈ। ਲੇਕਿਨ ਸਵਾਲ ਇਹ ਹੈ ਕਿ ਅਗਰ ਵਾਕਈ ਇਦਾਂ ਹੁੰਦਾ ਤਾਂ ਅੱਜ ਫਿਰ ਭਾਰਤ ਦੇ ਅੰਦਰ ਇੰਨੇ ਮੁxtਲਿਫ ਤਬਕੇ ਜਿਹੜੇ ਨੇ ਉਹ ਕਿਉਂ ਨਿਕਲਦੇ ਬਾਹਰ? ਉਹਨਾਂ ਦੀ ਆਵਾਜ਼ ਸੁਣਨ ਦੀ ਬਜਾਏ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਹੈ? ਕੀ ਇਦਾਂ ਤਰੱਕੀ ਹੁੰਦੀ ਹੈ? ਹਰ ਉਹ ਸ਼ਖਸ ਜਿਹੜਾ ਭਾਰਤੀ ਹਕੂਮਤ ਨਾਲ ਇਖਤਲਾਫ ਕਰਦਾ ਹੈ ਉਹ ਮੁਲਕ ਦੁਸ਼ਮਣ ਕਰਾ ਦਿੰਦੇ ਤੇ ਗੱਲਾਂ ਇਹ ਪਾਕਿਸਤਾਨ ਦੇ ਖਿਲਾਫ ਕਰਦੇ ਆ। ਅਗਰ ਤੁਹਾਡੇ ਮੁਲਕ ਦੇ ਵਿੱਚ ਇੰਨੀ ਜਮਹੂਰੀਅਤ ਹੈਗੀ ਹੈ ਤਾਂ ਅੱਜ ਭਾਰਤ ਦੇ ਇੰਨੇ ਟੁਕੜੇ ਨਾ ਹੁੰਦੇ, ਅੱਜ ਮਨੀਪੁਰ ਜਲਦਾ ਨਾ ਪਿਆ ਹੁੰਦਾ, ਅੱਜ ਖਾਲਿਸਤਾਨ ਦੀਆਂ ਤਹਿਰੀਕਾਂ ਨਾ ਉੱਠਦੀਆਂ ਪਈਆਂ ਹੁੰਦੀਆਂ। ਅਗਰ ਭਾਰਤ ਦੇ ਵਿੱਚ ਸਾਰਾ ਕੁਝ ਠੀਕ ਹੁੰਦਾ ਤਾਂ ਨੌਜਵਾਨ ਸੜਕਾਂ ਦੇ ਉੱਤੇ ਨਾ ਹੁੰਦਾ, ਇੱਕ ਕਾਕਰੋਚ ਜਨਤਾ ਪਾਰਟੀ ਨਾ ਹੁੰਦੀ। ਭਾਰਤ ਦੇ ਅੰਦਰ ਹੀ ਬਹੁਤ ਸਾਰੇ ਸਵਾਲਾਤ ਨੇ ਜਿਹੜੇ ਭਾਰਤ ਨੂੰ ਗਿਰਬਾਨ ਤੋਂ ਫੜ ਕੇ ਪੁੱਛਦੇ ਪਏ ਨੇ ਕਿ ਸੁਣਾ ਬਈ ਕੀ ਕਰਦਾ ਫਿਰਦਾ। ਇਹ ਸਿਰਫ ਸਿੱਖ ਬਰਾਦਰੀ ਨਹੀਂ ਹੈ ਇਹਨਾਂ ਦੇ ਟਾਰਗੇਟ ਦੇ ਉੱਤੇ। ਅਗਰ ਤੁਸੀਂ ਮਨੀਪੁਰ ਦੇਖੋ ਨਾ ਤੇ ਉੱਥੇ ਦਾ ਮੰਜ਼ਰ ਬਹੁਤ ਸਾਰੇ ਸਵਾਲਾਤ ਨੂੰ ਜਨਮ ਦਿੰਦਾ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, अस्सलाम वालेकुम। ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਸ਼ਮਾਇਲਾ ਨਿਆਜ਼। ਭਾਰਤ ਜਿਹੜਾ ਨਾ ਆਪਦੇ ਆਪ ਨੂੰ ਵੈਸੇ ਬੜਾ ਸਮਝਦਾ ਹੈ ਕਿ ਜਮਹੂਰੀਅਤ ਦਾ ਅਲਮਬਰਦਾਰ ਮੈਂ ਹੀ ਹਾਂ ਤੇ ਜਮਹੂਰੀਅਤ ਦਾ ਨਾ ਇਹਦੇ ਕੋਲ ਜੀਮ ਹੈ ਔਰ ਨਾ ਜੀਮ ਦਾ ਨੁਕਤਾ ਇਹਦੇ ਕੋਲ। ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਜਨਾਬੇ ਵਾਲਾ ਹਰ ਆਲਮੀ ਫੋਰਮ ਦੇ ਉੱਤੇ ਭਾਰਤ ਇਹ ਦਾਅਵਾ ਕਰਦਾ ਹੈ ਕਿ ਇੱਥੇ ਹਰ ਸ਼ਹਿਰੀ ਨੂੰ ਬਰਾਬਰ ਦੇ ਹਕੂਕ ਹਾਸਲ ਨੇ। ਭਾਰਤ ਇਹ ਦਾਅਵਾ ਕਰਦਾ ਹੈ ਕਿ ਇੱਥੇ ਹਰ ਆਵਾਜ਼ ਨੂੰ ਆਜ਼ਾਦੀ ਹੈ ਔਰ ਭਾਰਤ ਇਹ ਦਾਅਵਾ ਕਰਦਾ ਹੈ ਕਿ ਇੱਥੇ ਕਾਨੂੰਨ ਸਾਰਿਆਂ ਵਾਸਤੇ ਸਾਂਝਾ ਹੈ। ਲੇਕਿਨ ਸਵਾਲ ਇਹ ਹੈ ਕਿ ਅਗਰ ਵਾਕਈ ਇਦਾਂ ਹੁੰਦਾ ਤਾਂ ਅੱਜ ਫਿਰ ਭਾਰਤ ਦੇ ਅੰਦਰ ਇੰਨੇ ਮੁxtਲਿਫ ਤਬਕੇ ਜਿਹੜੇ ਨੇ ਉਹ ਕਿਉਂ ਨਿਕਲਦੇ ਬਾਹਰ? ਉਹ ਆਪਣੇ ਆਪ ਨੂੰ ਅਲੱਗ-ਥਲੱਗ ਕਿਉਂ ਮਹਿਸੂਸ ਕਰਦੇ? ਉਹਨਾਂ ਦੀ ਆਵਾਜ਼ ਸੁਣਨ ਦੀ ਬਜਾਏ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਹੈ? ਕੀ ਇਦਾਂ ਤਰੱਕੀ ਹੁੰਦੀ ਹੈ? ਇੱਕ ਪਾਸੇ ਤਰੱਕੀ, ਸੁਪਰ ਪਾਵਰ ਔਰ ਵਿਸ਼ਵ ਗੁਰੂ ਦੇ ਨਾਰੇ ਲਾਉਂਦੇ ਹੈ, ਦੂਜੇ ਪਾਸੇ ਇਹ ਆਪਦੇ ਹੀ ਸ਼ਹਿਰੀਆਂ ਨੂੰ ਲਿੱਤਰ ਮਾਰਦੇ ਆ। ਅੱਛਾ, ਉਹਨਾਂ ਨੂੰ ਜ਼ਲੀਲ ਕਰਦੇ ਆ। ਇਹ ਜਿਹੜੇ ਇਸ ਮੁਲਕ ਦੇ ਵਾਸੀ ਹੈ ਉਹਨਾਂ ਦੀਆਂ ਲੱਤਾਂ ਖਿੱਚਦੇ ਆ। ਇਹ ਗੱਲਾਂ ਮੇਰੀਆਂ ਕੜੀਆਂ ਹੋਈਆਂ ਨਹੀਂ ਹੈ, ਇਹ ਗੱਲਾਂ ਸ਼ਮਾਇਲਾ ਨਿਆਜ਼ ਨਹੀਂ ਕਰਦੀ ਪਈ, ਹਕਾਇਕ ਦੇ ਉੱਤੇ ਮਬਨੀ ਗੱਲ ਕਰਦੀ ਹੈ। ਗੁਜ਼ਸ਼ਤਾ ਚੰਦ ਸਾਲਾਂ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ NIA ਜਿਹੜਾ ਹੈਗਾ ਉਹਦਾ ਨਾਮ ਦਹਿਸ਼ਤਗਰਦੀ ਦੇ ਖਿਲਾਫ ਕਾਰਵਾਈਆਂ ਤੋਂ ਜ਼ਿਆਦਾ ਸਿਆਸੀ ਔਰ ਅਲੈਦਗੀ ਪਸੰਦ ਤਰੀਕਾਂ ਦੇ ਤਨਾਜ਼ੁਰ ਦੇ ਵਿੱਚ ਦੇਖਿਆ ਜਾ ਰਿਹਾ ਹੈ। ਉਹਦੇ ਬਾਅਦ ਉਹਦੀ ਬਹਿਸ ਹੁੰਦੀ ਪਈ ਹੈ। ਖਾਸ ਕਰਕੇ ਤੁਹਾਨੂੰ ਪਤਾ ਹੀ ਹੈ ਇਸ ਤਹਿਰੀਕ ਦੇ ਬਾਅਦ ਕੌਣ ਨਹੀਂ ਜਾਣਦਾ, ਖਾਸ ਕਰਕੇ ਜਿਹੜੇ ਸਿੱਖ ਕਾਰਕੁਨਾਂ ਨੇ ਔਰ ਖਾਲਿਸਤਾਨ ਦੇ ਨਾਲ ਜਿਹੜੇ ਹਮਦਰਦੀ ਰੱਖਣ ਵਾਲੇ ਅਫਰਾਦ ਨੇ, ਉਹਨਾਂ ਦੇ ਖਿਲਾਫ ਛਾਪੇ ਮਾਰੇ ਜਾਂਦੇ ਆ, ਗ੍ਰਿਫਤਾਰੀਆਂ ਹੁੰਦੀਆਂ ਨੇ ਵੀ ਇਹ ਬੰਦਾ ਖਾਲਿਸਤਾਨ ਦੀ ਸਪੋਰਟ ਕਰਦਾ ਹੈ, ਇਸ ਵਾਸਤੇ ਉਹਦੇ ਘਰ ਦੇ ਵਿੱਚ ਛਾਪਾ ਮਾਰਦੇ ਆ ਔਰ ਤਹਿਕੀਕਾਤ ਮੁਸਲਸਲ ਖਬਰਾਂ ਦਾ ਹਿੱਸਾ ਬਣੀ ਰਹਿੰਦੀ ਹੈ। ਬੰਦਾ ਖਾਮ ਖਾਚ ਚੁੱਕ ਕੇ ਲੈ ਜਾਂਦੇ ਆ। हुकूमत का मौक़िफ़ है कि कौमी सलामती के उत्ते कोई भी समझौता नहीं हो सकता और अगर किसी का ताल्लुक दहशतगर्दी या पुरतशद्दुद सरगर्मियां दे नाल हैगा तो कानूनी कार्रवाई होएगी। अच्छा जी, मतलब ये आपदे ही शहरियां नूं दहशतगर्द करार दिंदा पिया। भारत इस कदर बुखलाहट का शिकार है। दूसरे पासे भारत में फिर इंसानी हकूक याद आ जाते हैं। ਜਿਹੜਾ ਇਹ इखलाकियात ਦਾ ਦਰਸ ਪੂਰੀ ਦੁਨੀਆ ਨੂੰ ਸੁਣਾਉਂਦਾ ਹੈ ਕਿ ਭਾਰਤ ਦੇ ਵਿੱਚ इखलाकियात ਨਾਮ ਦੀ ਕੋਈ ਚੀਜ਼ ਹੈਗੀ ਹੈ ਕਿ ਹਰ ਉਹ ਸ਼ਖਸ ਜਿਹੜਾ ਭਾਰਤੀ ਹਕੂਮਤ ਨਾਲ ਇਖਤਲਾਫ ਕਰਦਾ ਹੈ ਉਹ ਮੁਲਕ ਦੁਸ਼ਮਣ ਕਰਾ ਦਿੰਦੇ ਆ ਤੇ ਗੱਲਾਂ ਇਹ ਪਾਕਿਸਤਾਨ ਦੇ ਖਿਲਾਫ ਕਰਦੇ ਆ। ਅਗਰ ਤੁਹਾਡੇ ਮੁਲਕ ਦੇ ਵਿੱਚ ਇੰਨੀ ਜਮਹੂਰੀਅਤ ਹੈਗੀ ਹੈ, ਅਗਰ ਤੁਹਾਡੇ ਮੁਲਕ ਦੇ ਵਿੱਚ ਆਪਣੀ ਜਿਹੜੀ ਹੈਗੀ ਨਾ ਉਹ ਆਜ਼ਾਦੀ ਇਜ਼ਹਾਰੇ ਰਾਏ ਜਿਹਨੂੰ ਕਹਿੰਦੇ ਆ ਉਹਦੀ ਗੁੰਜਾਇਸ਼ ਹੈਗੀ ਹੈ ਤਾਂ ਅੱਜ ਭਾਰਤ ਦੇ ਇੰਨੇ ਟੁਕੜੇ ਨਾ ਹੁੰਦੇ, ਅੱਜ ਮਨੀਪੁਰ ਜਲਦਾ ਨਾ ਪਿਆ ਹੁੰਦਾ, ਅੱਜ ਖਾਲਿਸਤਾਨ ਦੀਆਂ ਤਹਿਰੀਕਾਂ ਨਾ ਉੱਠਦੀਆਂ ਪਈਆਂ ਹੁੰਦੀਆਂ। ਅਗਰ ਭਾਰਤ ਦੇ ਵਿੱਚ ਸਾਰਾ ਕੁਝ ਠੀਕ ਹੁੰਦਾ ਤਾਂ ਨੌਜਵਾਨ ਸੜਕਾਂ ਦੇ ਉੱਤੇ ਨਾ ਹੁੰਦਾ, ਇੱਕ ਕਾਕਰੋਚ ਜਨਤਾ ਪਾਰਟੀ ਨਾ ਹੁੰਦੀ। ਭਾਰਤ ਦੇ ਅੰਦਰ ਹੀ ਬਹੁਤ ਸਾਰੇ ਸਵਾਲਾਤ ਨੇ ਜਿਹੜੇ ਭਾਰਤ ਨੂੰ ਗਿਰਬਾਨ ਤੋਂ ਫੜ ਕੇ ਪੁੱਛਦੇ ਪਏ ਨੇ ਕਿ ਸੁਣਾ ਬਈ ਕੀ ਕਰਦਾ ਫਿਰਦਾ। ਔਰ ਮੈਂ ਇੱਥੇ ਜਿਹੜੀ ਗੱਲ ਕੀਤੀ ਹੈ ਨਾ ਉਹ ਸਿੱਖ ਬਰਾਦਰੀ ਦੀ,
ਇਹ ਸਿਰਫ ਸਿੱਖ ਬਰਾਦਰੀ ਨਹੀਂ ਹੈ ਇਹਨਾਂ ਦੇ ਟਾਰਗੇਟ ਦੇ ਉੱਤੇ। ਅਗਰ ਤੁਸੀਂ ਮਣੀਪੁਰ ਦੇਖੋ ਨਾ ਤੇ ਉੱਥੇ ਦਾ ਮੰਜ਼ਰ ਬਹੁਤ ਸਾਰੇ ਸਵਾਲਾਤ ਨੂੰ ਜਨਮ ਦਿੰਦਾ ਹੈ। ਮਹੀਨਿਆਂ ਤੱਕ ਨਸਲੀ ਤਸ਼ੱਦਦ, ਘਰਾਂ ਨੂੰ ਅੱਗ ਲਾਣਾ, ਇੱਦਾਂ ਦੇ ਵਾਕਿਆਤ, ਹਜ਼ਾਰਾਂ ਅਫਰਾਦ ਦੀ ਜਿਹੜੀ ਬੇਦਖਲੀ ਹੈ, ਉਹ ਵੀ ਸੈਂਕੜੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਜਾਨਾਂ ਨੇ ਉਹ ਜ਼ਾਇਆ ਹੋਈਆਂ ਨੇ। ਇਹ ਦੁਨੀਆ ਭਰ ਦੀਆਂ ਖਬਰਾਂ ਦਾ ਹਿੱਸਾ ਬਣੀਆਂ ਨੇ। ਔਰ ਹੈਰਤ ਇਸ ਗੱਲ ਦੇ ਉੱਤੇ ਹੈ ਕਿ ਇੱਕ ਐਸਾ ਮੁਲਕ ਜਿਹੜਾ ਪੂਰੀ ਦੁਨੀਆ ਨੂੰ ਇਹ ਦੱਸਦਾ ਹੈ ਕਿ ਸਾਰਾ ਅਮਨ, ਸਕੂਨ, ਸ਼ਾਂਤੀ ਸਿਰਫ ਸਾਡੇ ਮੁਲਕ 'ਚ ਹੀ ਹੈ, ਸਾਡੇ ਵਿੱਚ ਹੀ ਅਮਨ ਹੈ ਔਰ ਅਸੀਂ ਜਮਹੂਰੀ ਹਾਂ। ਇਹ ਸਾਰੀ ਕਾਰਸਤਾਨੀ ਇਸ ਮੁਲਕ ਦੀ ਹੈ। ਇਹ ਆਪਦੇ ਹੀ ਇੱਕ ਸੂਬੇ ਦੇ ਵਿੱਚ ਮਾਮੂਲਾਤ ਜ਼ਿੰਦਗੀ ਜਿਹੜੀ ਹੈ ਉਹਨੂੰ ਬਹਾਲ ਨਹੀਂ ਕਰ ਸਕਿਆ। ਭਾਰਤ ਆਪਦੇ ਹੀ ਮੁਲਕ ਦੇ ਵਿੱਚ ਅਮਨ ਕਾਇਮ ਕਰਨ ਦੇ ਵਿੱਚ ਨਾਕਾਮ ਹੈ ਔਰ ਆਪਣੇ ਹੀ ਲੋਕਾਂ ਤੇ ਤਸ਼ੱਦਦ ਕਰਦਾ ਹੈ। ਬਹਰਹਾਲ ਜਿਹੜੀ ਇਹ ਸੂਰਤ-ਏ-ਹਾਲ ਭਾਰਤ ਦੇ ਅੰਦਰ ਬਣੀ ਪਈ ਹੈ ਨਾ, ਇਹ ਅਗਰ ਕਿਸੇ ਦੂਜੇ ਮੁਲਕ 'ਚ ਹੁੰਦੀ ਨਾ, ਔਰ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਹੁੰਦੀ, ਤਾਂ ਪੂਰਾ ਮੀਡੀਆ ਭਾਰਤ ਦਾ ਇਹ ਦਿਨ ਰਾਤ ਇਨਸਾਨੀ ਹਕੂਕ ਦੇ ਨੇ ਲੈਕਚਰ ਦੇਣੇ ਸੀ। ਅੱਜ ਕੁੱਤੇ ਤੋਂ ਬੱਤਰ ਜ਼ਿੰਦਗੀ ਹੋਈ ਪਈ ਹੈ ਭਾਰਤੀ ਦੀ ਉੱਥੇ ਭਾਰਤ ਦੇ ਵਿੱਚ, ਲੇਕਿਨ ਨਹੀਂ, ਉਹ ਖਬਰਾਂ ਦੀ ਜ਼ਿੰਨਤ ਨਹੀਂ ਬਣਦਾ। ਇਹਨੇ ਆਪਣੇ ਆਸੇ-ਪਾਸੇ ਦੇ ਜਿਹੜੇ ਲੋਕ ਨੇ ਨਾ, ਉਹਨਾਂ ਨਾਲ ਵੀ ਬਣਾ ਕੇ ਨਹੀਂ ਰੱਖੀ। ਭਾਰਤ ਆਪਣੇ ਹਮਸਾਇਆ ਮੁਮਾਲਿਕ ਦੇ ਨਾਲ ਜਿਸ ਤਰ੍ਹਾਂ ਦੇ ਤਾਲੁਕਾਤ ਰੱਖਦਾ ਹੈ, ਉਹ ਕਿਸੇ ਤੋਂ ਵੀ ਟਕੇ ਛੁਪੇ ਨਹੀਂ ਹੈਗੇ। ਆ ਪਿਛਲੇ ਦਿਨੋਂ 29-30 ਤਰੀਕ ਨੂੰ ਅਫਗਾਨਿਸਤਾਨ ਦੇ ਵਿੱਚੋਂ ਜਿਹੜਾ ਨਾ ਉਹ ਡਰੋਨ ਉੱਡ ਕੇ ਤੇ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਆ ਜਾਂਦੇ ਆ। ਯਾਨੀ ਆਪਣੇ ਮੁਲਕ 'ਚ ਵੀ ਇਹਨੇ ਜਿਹੜਾ ਨਾ ਉਹ ਇੰਤਸ਼ਾਰ ਫੈਲਾਣਾ ਹੈ ਔਰ ਅਫਗਾਨਿਸਤਾਨ ਦੀ ਜ਼ਮੀਨ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਅਮਨ ਹੈ ਉਹ ਖਰਾਬ ਕਰਨਾ ਹੈ। ਲੇਕਿਨ ਪਾਕਿਸਤਾਨ, ਇਹ ਗੱਲ ਯਾਦ ਰੱਖੋ, ਪਾਕਿਸਤਾਨ ਪਹਿਲੇ ਤਰ੍ਹਾਂ ਨਹੀਂ ਹੈਗਾ ਹੁਣ ਕਿ ਸਿਰਫ ਜ਼ੁਬਾਨੀ ਇਕਲਾਮੀ ਕੋਈ ਗੱਲ ਕਰੇਗਾ, ਨਹੀਂ। ਇਹ ਜਿਹੜਾ DJSPR ਕਹਿੰਦੇ ਨੇ ਨਾ ਕਿ ਹਮਾਰੀ ਅਮਨ ਕੀ ख्वाहिश को कमज़ोरी ना समझें, ਤੇ ਮੈਂ ਵਾਜ਼ੇ ਕਰ ਦੇਵਾਂ ਕਿ ਕਮਜ਼ੋਰੀ ਨਾ ਸਮਝਿਓ। ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ। ਪਹਿਲੇ ਤਾਂ ਗੋਡੇ ਗਿੱਟੇ ਸੀ ਨਾ ਭਿੱਜੇ ਹੋਏ, ਹੁਣ ਪਾਣੀ ਸਿਰ ਤੱਕ ਹੈ, ਬਲਕਿ ਲੰਘ ਚੁੱਕਿਆ। ਹੁਣ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਔਰ ਇਹ ਜਿਹੜੀਆਂ ਦਹਿਸ਼ਤਗਰਦਾਨਾ ਕਾਰਵਾਈਆਂ ਪਾਕਿਸਤਾਨ ਦੇ ਵਿੱਚ ਹੁੰਦੀਆਂ ਨੇ ਨਾ, ਇਹਦਾ ਮੂੰਹ ਤੋੜ ਜਵਾਬ ਦੇਣਾ ਜਾਣਦੀ ਹੈ ਪਾਕਿਸਤਾਨ ਦੀ ਆਰਮੀ। ਅੱਖਾਂ 'ਚ ਅੱਖਾਂ ਪਾ ਕੇ ਜਵਾਬ ਦੇਣਾ ਜਾਣਦੀ ਹੈ, ਲੇਕਿਨ ਤੁਸੀਂ ਸਾਹਮਣਾ ਕਰਨਾ ਨਹੀਂ ਜਾਣਦੇ ਹੈਗੇ। ਤੁਸੀਂ ਆਪਣੇ ਮੁਲਕ ਦੇ ਹਾਲਾਤ ਨਹੀਂ ਸੰਭਾਲ ਸਕਦੇ ਤੇ ਤੁਸੀਂ ਬਾਕੀ ਮੁਲਕਾਂ ਦਾ ਮੁਕਾਬਲਾ ਕਿੱਦਾਂ ਕਰ ਸਕਦੇ ਹੋ, ਔਰ ਖਾਸ ਕਰਕੇ ਪਾਕਿਸਤਾਨ ਵਰਗੇ ਮੁਲਕ ਦਾ। ਭਾਰਤ ਦੇ ਵਿੱਚ ਸਹਾਫੀ ਹੋਣ, ਤੁਲਬਾ ਹੋਣ, ਸਮਾਜੀ ਕਾਰਕੁਨ ਹੋਵੇ, ਜੋ ਮਰਜ਼ੀ ਹੋਵੇ, ਉਹਨੂੰ ਸਿਰਫ ਔਰ ਸਿਰਫ ਇੱਕ ਹੀ ਪਰਾਏ ਨਾਲ ਦੇਖਦੇ ਹੈ ਕਿ ਕੀ ਉਹ ਹਿੰਦੂ ਹੈ, ਕੀ ਉਹ ਮੋਦੀ ਸਰਕਾਰ ਦੇ ਨਾਲ ਸਕਾ ਹੈਗਾ। ਅਗਰ ਉਹ ਨਹੀਂ ਹੈ ਤਾਂ ਇਹਨੂੰ ਸਾਈਡ 'ਤੇ ਕਰ ਦਿਓ। ਬੈਨ ਅਲ-ਅਕਵਾਮੀ ਜਿਹੜੇ ਇਦਾਰੇ ਨੇ ਨਾ, ਉਹ ਵੀ ਭਾਰਤ ਦੇ ਉੱਤੇ ਜਿਹੜੀ ਇਸ ਤਰ੍ਹਾਂ ਦੀ ਇਹ ਕਰਦਾ ਫਿਰਦਾ ਹੈ ਚੀਜ਼ਾਂ ਆਪਣੀਆਂ, ਉਹਦੇ ਉੱਤੇ ਬਹੁਤ ਸਾਰੇ ਖਦਸ਼ਾਤ ਦਾ ਇਜ਼ਹਾਰ ਵੀ ਕਰ ਚੁੱਕਿਆ। ਮਤਲਬ ਕਈ ਮੁਲਕਾਂ ਨੇ ਭਾਰਤ ਨੂੰ ਆਖਿਆ ਇੱਧਰਲੇ ਪਾਸੇ ਮੂੰਹ ਨਾ ਕਰੀ। ਹਕੂਮਤ ਇਹਨਾਂ ਰਿਪੋਰਟਾਂ ਨੂੰ ਮੁਸਤਰਦ ਕਰ ਦਿੰਦੀ ਹੈ। ਫਿਰ ਭਾਰਤ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਆਜ਼ਾਦੀ ਨਹੀਂ ਹੈ, ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਜਿਹੜਾ ਕਿ ਸੱਚ ਬੋਲਣਾ ਚਾਹੁੰਦੇ ਹੈ। ਸੱਚ ਦੀ ਆਵਾਜ਼ ਨੂੰ ਹਮੇਸ਼ਾ ਦਬਾਇਆ ਜਾਂਦਾ ਹੈ ਔਰ ਇਹ ਹੈ ਅਸਲ ਹਕੀਕਤ ਅਖੰਡ ਭਾਰਤ ਦੀ। ਇਹ ਹੈ ਅਸਲ ਹਕੀਕਤ ਭਾਰਤੀ ਸਰਕਾਰ ਦੀ ਕਿ ਉੱਥੇ ਨੌਜਵਾਨਾਂ ਦਾ ਕੀ ਹਾਲ ਹੈ, ਉੱਥੇ ਕਿਸਾਨਾਂ ਦਾ ਕੀ ਹਾਲ ਹੈ ਔਰ ਭਾਰਤ ਦੇ ਵਿੱਚ ਅਕਲੀਤਾਂ ਦਾ ਕੀ ਹਾਲ ਹੈ। ਔਰ ਅੱਜ ਕੱਲ੍ਹ ਹੋਛੇ ਕਿਸਮ ਦੇ ਹੱਥਕੰਡੇ ਇਸਤੇਮਾਲ ਕੀਤੇ ਜਾਂਦੇ ਹੈ। ਕਦੀ ਇਹ ਜਿਹੜਾ ਪਿਛਲੇ ਦਿਨੋਂ ਵਾਕਿਆ ਹੋਇਆ ਹੈ ਦਹਿਸ਼ਤਗਰਦੀ ਦਾ, ਉਹ ਕਾਹਦੇ ਵਾਸਤੇ ਕੀਤਾ ਗਿਆ ਹੈ? ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪਾਕਿਸਤਾਨ ਸਫਾਰਤੀ ਮਹਾਜ਼ ਦੇ ਉੱਤੇ ਜਿਹੜਾ ਨਾ ਬੜਾ ਗੱਜ ਵੱਜ ਕੇ ਬੋਲਦਾ ਪਿਆ ਹੈ ਔਰ ਦੋ ਮੁਲਕਾਂ ਦੇ ਦਰਮਿਆਨ ਸਾਲਸੀ ਦਾ ਕਿਰਦਾਰ ਅਦਾ ਕਰਦਾ ਪਿਆ ਹੈ। ਪਾਕਿਸਤਾਨ ਨੂੰ ਤਾਂ ਅਸੀਂ ਕਮਜ਼ੋਰ ਕਰਨ ਦੀ ਇੰਨੀ ਕੋਸ਼ਿਸ਼ ਕੀਤੀ, ਪਾਕਿਸਤਾਨ ਫਿਰ ਕਿਉਂ ਖੜਾ ਹੋ ਜਾਂਦਾ ਹੈ? ਪਾਕਿਸਤਾਨ ਨੂੰ ਅਸੀਂ ਕਮਜ਼ੋਰ ਕਰਨ ਵਾਸਤੇ ਕੀ ਨਹੀਂ ਕੀਤਾ, ਲੇਕਿਨ ਪਾਕਿਸਤਾਨ ਫਿਰ ਜਿਹੜਾ ਹੈ ਉਹ ਆਪਣੇ ਪੈਰਾਂ 'ਤੇ ਮਜ਼ਬੂਤੀ ਨਾਲ ਖੜੋ ਜਾਂਦਾ ਹੈ। ਸੋ ਲਿਹਾਜ਼ਾ ਭਾਰਤ ਨੂੰ ਅਗਰ ਇਹ ਲੱਗਦਾ ਹੈ ਕਿ ਉਹ ਬਲੋਚਿਸਤਾਨ ਜਾਂ ਸਿੰਧ ਜਾਂ KPK ਨੂੰ ਅਲੱਗ ਕਰ ਲਏਗਾ ਤਾਂ ਇਹਦੀ ਬਹੁਤ ਵੱਡੀ ਭੁੱਲ ਹੈ। ਤੂੰ ਆਪਦੀ ਜਿਹੜਾ ਨਾ ਉਹ ਫਿਕਰ ਕਰ। ਭਾਰਤ ਦੇ ਵਿੱਚ ਕਿੰਨੀਆਂ ਅਕਲੀਤਾਂ ਉੱਠਦੀਆਂ ਪਈਆਂ ਨੇ ਤੇਰੇ ਖਿਲਾਫ, ਤੂੰ ਉਹਨਾਂ ਦੀ ਫਿਕਰ ਕਰ। ਇਹ ਜਿਹੜੀਆਂ ਉਂਗਲਾਂ ਤੇ ਇੱਕ ਦੋ ਤਹਿਰੀਕਾਂ ਚੱਲਦੀਆਂ ਪਈਆਂ ਨੇ ਨਾ ਆਜ਼ਾਦੀ ਦੀਆਂ, ਇਹ ਕਈ ਤਹਿਰੀਕਾਂ ਹੋਣਗੀਆਂ, ਦਰਜਨੋਂ ਤਹਿਰੀਕਾਂ ਹੋਣਗੀਆਂ ਜਿਨ੍ਹਾਂ ਦੇ ਸ਼ਾਇਦ ਨਾਮ ਵੀ ਬੰਦੇ ਨੂੰ ਭੁੱਲ ਜਾਣ। ਔਰ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਭਾਰਤ ਦੇ ਟੁਕੜੇ ਟੁਕੜੇ ਹੋਣਗੇ। ਔਰ ਆਖਿਰ ਤੇ ਸਿਰਫ ਇਹ ਪੈਗਾਮ ਕਿ ਪਾਕਿਸਤਾਨ ਅੱਜ ਵੀ ਮਜ਼ਬੂਤ ਹੈ ਔਰ ਪਾਕਿਸਤਾਨ ਹਮੇਸ਼ਾ ਮਜ਼ਬੂਤ ਰਹੇਗਾ। इंशाअल्लाह इंशाअल्लाह रहमान। अगली व्लॉग 'ਚ ਮੁਲਾਕਾਤ ਹੋਏਗੀ, ਉਦੋਂ ਲਈ ਅੱਲਾ ਨੇ ਕਿਰਪਾਨ।